ਤੁਸੀਂ ਬੇਟਾ ਬੈਨਰ ਵੇਖ ਰਹੇ ਹੋ, ਇਸ ਤਰੀਕੇ ਹੈ ਜਗਤ ਮਾਂ ਬੋਲੀ ਦਿਹਾੜ। ਜਗਤ ਆਖਦੇ ਨੇ ਵਰਲਡ, ਦੁਨੀਆ, ਜਗ, ਜਗ ਤੋਂ ਜਗਤ। ਜਿਹੜਾ ਬਾਕੀ ਜਿਵੇਂ ਮੁਖਤਲਿਫ ਦਿਨ ਨੇ ਤੁਸੀਂ ਵੇਖਿਓ ਸੀ, ਟੀਚਰ ਡੇ ਕੋਈ ਹੈ, ਕੋਈ ਫਾਦਰ ਡੇ ਹੈ, ਕੋਈ ਕਿਸੇ ਹਵਾਲੇ ਨਾਲ ਦਿਨ ਹੈ। ਇਸੇ ਤਰ੍ਹਾਂ 21 ਫਰਵਰੀ ਜਿਹੜਾ ਹੈ ਉਹ ਮਾਦਰੀ ਜ਼ਬਾਨਾਂ ਦਾ ਆਲਮੀ ਦਿਨ ਹੈ। ਮਾਦਰੀ ਜ਼ਬਾਨ ਉਹ ਹੈ ਜਿਹੜੀ ਤੁਹਾਡੀ ਮਾਂ ਪਿਓ ਬੋਲਦਾ ਹੈ। ਇਹ ਕਿਉਂ ਮਨਾਇਆ ਜਾਂਦਾ ਹੈ ਉਸ ਬਾਰੇ ਥੋੜੀ ਤੁਹਾਨੂੰ ਇਨਫੋਰਮੇਸ਼ਨ ਵਾਸਤੇ ਤੁਹਾਨੂੰ ਦੱਸ ਦੇਈਏ। ਜਦੋਂ ਪਾਕਿਸਤਾਨ ਬਣਿਆ ਉਦੋਂ ਬੰਗਾਲ ਇੱਕ ਸੂਬਾ ਬਣਿਆ, ਤੁਹਾਨੂੰ ਪਤਾ ਹੀ ਹੈ, ਮਸ਼ਰਕੀ ਬੰਗਾਲ ਉਸ ਦਾ ਨਾਮ ਰੱਖਿਆ ਗਿਆ। ਉਹਨਾਂ ਦੀ ਸੂਬਾਈ ਜ਼ਬਾਨ ਬੰਗਾਲੀ ਆਈ ਔਰ ਪਾਕਿਸਤਾਨ ਦੀ ਕੌਮੀ ਜ਼ਬਾਨ ਉਰਦੂ ਆਈ। ਉਹਨਾਂ ਦਾ ਪਹਿਲੇ ਦਿਨ ਤੋਂ ਇਹ ਮੁਤਾਲਬਾ ਹੈ ਕਿ ਬੰਗਾਲੀ ਨੂੰ ਵੀ ਕੌਮੀ ਜ਼ਬਾਨ ਬਣਾਇਆ ਜਾਵੇ। ਜਦੋਂ ਉਹਨਾਂ ਦਾ ਮੁਤਾਲਬਾ ਜ਼ੋਰ ਪਕੜ ਗਿਆ ਉਦੋਂ ਇhtਜਾਜ ਸ਼ੁਰੂ ਹੋ ਗਏ। 21 ਫਰਵਰੀ 1952 ਨੂੰ ਉਸ ਇhtਜਾਜ ਦੇ ਵਿੱਚ 4 ਬੰਦੇ ਸ਼ਹੀਦ ਹੋ ਗਏ। ਇਸ ਇhtਜਾਜ ਵਿੱਚ ਜਿਹੜਾ ਆਪਣੀ ਜ਼ਬਾਨ ਵਾਸਤੇ ਇhtਜਾਜ ਕਰਦੇ ਪਏ ਹਨ ਕਿ ਸਾਡੀ ਜ਼ਬਾਨ ਨੂੰ ਵੀ ਕੌਮੀ ਜ਼ਬਾਨ ਦਾ ਦਰਜਾ ਦਿਓ, ਉਸ ਇhtਜਾਜ ਵਿੱਚ 4 ਬੰਦੇ ਸ਼ਹੀਦ ਹੋ ਗਏ। ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਕਿ ਬੰਗਲਾਦੇਸ਼ ਵੱਖਰਾ ਮੁਲਕ ਬਣ ਗਿਆ। ਮੁਲਕ ਬਣਨ ਤੋਂ ਬਾਅਦ ਉਹਨਾਂ ਨੇ ਇਹ ਮੁਤਾਲਬਾ ਜਾ ਕੇ ਅਕਵਾਮ ਮੁਤਹਿਦਾ ਦੇ ਅੱਗੇ ਰੱਖਿਆ ਕਿ ਇਸ ਦਿਨ ਨੂੰ ਜਿਹੜੇ ਉਹ ਸ਼ਹੀਦ ਹੋਏ ਹਨ ਉਹਨਾਂ ਦਾ ਖੂਨ ਜ਼ਾਇਆ ਨਾ ਜਾਵੇ। ਉਸ ਦਿਨ ਨੂੰ ਉਹਨਾਂ ਆਖਿਆ ਜੀ ਮਾਦਰੀ ਜ਼ਬਾਨਾਂ ਦਾ ਦਿਨ ਕਰਾਰ ਦੇ ਦਿਓ। 17 ਨਵੰਬਰ 1999 ਨੂੰ ਉਹ ਯੂਨੈਸਕੋ ਚਲੇ ਗਏ ਕਿ ਜਨਾਬ ਸਾਨੂੰ ਇਹ ਜ਼ਬਾਨਾਂ ਦਾ ਆਲਮੀ ਦਿਨ ਕਰਾਰ ਦਿੱਤਾ ਜਾਵੇ। ਫਿਰ ਅਕਵਾਮ ਮੁਤਹਿਦਾ ਨੇ 21 ਫਰਵਰੀ ਨੂੰ ਬਾਕਾਇਦਾ ਅਨਾਉਂਸ ਕਰ ਦਿੱਤਾ ਕਿ ਇਹ ਪੂਰੀ ਦੁਨੀਆ ਦੇ ਵਿੱਚ ਕੌਮੀ ਜ਼ਬਾਨਾਂ ਦਾ ਦਿਨ ਦੇ ਤੌਰ ਤੇ ਮਨਾਇਆ ਜਾਸੀ। 21 ਫਰਵਰੀ ਅਸੀਂ ਬਾਕਾਇਦਾ ਇਹ ਦਿਨ ਮਨਾਉਂਦੇ ਹਾਂ। ਜਿਹੜੇ 12ਵੀਂ 'ਚ ਬੱਚੇ ਬੈਠੇ ਉਹਨਾਂ ਨੂੰ ਪਤਾ ਹੈ, 11ਵੀਂ ਨਹੀਂ ਪਤਾ। ਰਮਜ਼ਾਨ ਸ਼ਰੀਫ ਚੁੱਕੇ ਸਾਰਾ ਸਿਸਟਮ ਥੋੜਾ ਜਿਹਾ ਡਿਸਟਰਬ ਹੈ। ਅਸੀਂ ਇਹ ਇਸ ਤੋਂ ਬਾਅਦ ਇਨਸ਼ਾਅੱਲਾ ਈਦ ਤੋਂ ਬਾਅਦ ਇਕੱਠਾ ਇੱਕ ਦਿਨ ਕਲਚਰ ਡੇ ਵੀ ਔਰ ਮਦਰ ਲੈਂਗੁਏਜ ਡੇ ਵੀ ਅਸੀਂ ਉਸ ਟਾਈਮ ਜਾ ਕੇ ਇਨਸ਼ਾਅੱਲਾ ਮਨਾ ਲਿਸਾਂਗੇ। ਤੁਹਾਨੂੰ ਦੱਸਣਾ ਮਕਸੂਦ ਹੈ ਕਿ 21 ਫਰਵਰੀ ਹੈ ਕਿਉਂ। ਉਸ ਦੇ ਵਿੱਚ ਹਰ ਜ਼ਬਾਨ ਵਾਲਾ ਬੰਦਾ, ਸਿਰਫ ਪੰਜਾਬੀ ਨਹੀਂ, ਕਿਉਂਕਿ ਇੰਟਰਨੈਸ਼ਨਲ ਜ਼ਬਾਨਾਂ ਦਾ ਕੌਮੀ ਦਿਨ ਹੈ। ਹਰ ਜ਼ਬਾਨ ਵਾਲਾ ਬੰਦਾ ਆਪਣੀ ਜ਼ਬਾਨ ਵਾਸਤੇ ਜਲੂਸ ਵੀ ਕੱਢਦਾ ਹੈ, ਕਲਚਰ ਵੀ ਆਪਣਾ ਪੇਸ਼ ਕਰਦਾ ਹੈ। ਕੁਝ ਜਿਨ੍ਹਾਂ ਦੀ ਜ਼ਬਾਨਾਂ ਲਾਗੂ ਹਨ ਇੰਟਰਨੈਸ਼ਨਲ ਸਤਹ ਉੱਤੇ ਜਾਂ ਕੌਮੀ ਸਤਹ ਉੱਤੇ ਉਹ ਵੀ ਬਣਾਉਂਦੇ ਨੇ ਇਸ ਨੂੰ। ਜਿਨ੍ਹਾਂ ਦੀ ਜ਼ਬਾਨਾਂ ਜਿਵੇਂ ਪੰਜਾਬੀ ਹੈ, ਇਹਨੂੰ ਸਰਕਾਰੀ ਸਰਪ੍ਰਸਤੀ ਹਾਸਿਲ ਨਹੀਂ ਹੈ, ਇਹ ਸਾਡੇ ਕੋਲ ਕੌਮੀ ਜ਼ਬਾਨ ਦਾ ਦਰਜਾ ਨਹੀਂ ਰੱਖਦੀ। ਉਸ ਵਾਸਤੇ ਸਾਰੇ ਪੰਜਾਬੀ ਰਲ ਕੇ ਇਸ ਦਿਨ ਨੂੰ ਇhtਜਾਜ ਕਰਦੇ ਨੇ ਕਿ ਸਾਡੀ ਜ਼ਬਾਨ ਨੂੰ ਵੀ ਸਾਡਾ ਹੱਕ ਦਿਓ। ਜਿਹੜੀ ਬੱਚਿਆਂ ਨੂੰ ਜਿਹੜੀ ਬੇਸਿਕ ਤਾਲੀਮ ਹੈ, ਜਿਹੜੀ ਇਬਤਦਾਈ ਤਾਲੀਮ ਹੈ, ਉਹ ਸਾਡੀ ਵੀ ਜਿਵੇਂ ਬਾਕੀ ਪੂਰੀ ਦੁਨੀਆ ਦੇ ਵਿੱਚ ਬੇਸਿਕ ਤਾਲੀਮ ਉਹਨਾਂ ਦੀ ਆਪਣੀ ਮਾਦਰੀ ਜ਼ਬਾਨ ਦਿੱਤੀ ਜਾਂਦੀ ਹੈ, ਇੰਜ ਬਸ ਸਾਡੇ ਬੱਚਿਆਂ ਨੂੰ ਵੀ ਸਾਡੀ ਬੇਸਿਕ ਤਾਲੀਮ ਜਿਹੜੀ ਹੈ ਉਹਨਾਂ ਦੀ ਮਾਦਰੀ ਜ਼ਬਾਨ ਹੈ ਦਿਓ। ਕਿਉਂਕਿ ਤੁਸੀਂ ਆਪ ਵੇਖ ਲਓ, ਇੱਕ ਬੱਚਾ ਅੰਗਰੇਜ਼ ਹੈ, ਉਹ ਜੰਮਦਾ ਘਰ ਵੀ ਅੰਗਰੇਜ਼ੀ ਬੋਲਦਾ ਹੈ, ਸਕੂਲੇ ਜਾ ਕੇ ਵੀ ਅੰਗਰੇਜ਼ੀ ਲਿਖਦਾ ਬੋਲਦਾ, ਉਹਨੂੰ ਕਿਹੜੀ ਸਹੂਲਤ ਹੈ। ਇੱਕ ਸਾਡਾ ਬੱਚਾ ਹੈ, ਉਹ ਘਰ ਪੰਜਾਬੀ ਬੋਲਦਾ ਹੈ, ਸਕੂਲੇ ਜਾ ਕੇ ਉਹਨੂੰ ਆਂਦੇ ਜਨਾਬ ਕਿ ਤੂੰ ਬੋਲਣੀ ਉਰਦੂ ਹੈ ਤੇ ਲਿਖਣਾ ਇੰਗਲਿਸ਼ ਵਿੱਚ ਹੈ। ਉਹ ਕਿਤਨਾ ਪ੍ਰੋਬਲਮ ਹੈ ਬੱਚੇ ਦੇ ਜ਼ਿਹਨ ਦੇ ਵਿੱਚ, ਕਿੰਨਾ ਪ੍ਰੋਬਲਮ ਹੈ ਕਿ ਇੱਕ ਬੜਾ ਮਸ਼ਹੂਰ ਜਿਹਾ ਇੱਕ ਵਕੂਲਾ ਹੁੰਦਾ ਵੀ ਹੈ ਕਿ ਘਰ ਉਹ ਕੁੱਕੜ ਆਉਂਦਾ ਹੈ, ਆਂਦੀ ਮਾਂ ਆਂਦੀ ਕੁੱਕੜ ਚੇਕਿਆ, ਮਾਂ ਦੀ ਬੂਹਾ ਬੰਦ ਕਰਿਆ। ਸਕੂਲੇ ਜਾਂਦਾ ਹੈ ਤਾਂ ਉਰਦੂ ਦਾ ਕਾਇਦਾ ਨੱਪੇ ਬੈਠਾ ਹੁੰਦਾ ਹੈ, ਉੱਥੇ ਮੁਰਗੀ ਬਣ ਜਾਂਦੀ ਹੈ, ਉੱਥੇ ਉਹ ਦਰਵਾਜ਼ਾ ਬਣ ਜਾਂਦਾ ਹੈ। ਇੰਗਲਿਸ਼ ਦਾ ਉਸਤਾਦ ਹੁੰਦਾ ਹੈ ਤਾਂ ਉੱਥੇ ਉਹ ਹੈਨ ਬਣ ਜਾਂਦੀ ਹੈ, ਦਰਵਾਜ਼ਾ ਡੋਰ ਬਣ ਜਾਂਦਾ। ਬੱਚਾ ਕਿਹਨੂੰ ਸਮਝੇ ਕਿ ਮੈਂ ਕਿਹੜੀ ਮੁਸੀਬਤ 'ਚ ਪੈ ਗਿਆ। ਘਰ ਤੈਨੂੰ ਕੁੱਕੜ ਆਉਂਦੇ ਨੇ। ਇੱਕ ਉਸਤਾਦ ਆਇਆ ਤਾਂ ਉਹ ਇਹਨੂੰ ਮੁਰਗੀ ਆਖਣ ਲੱਗ ਪਿਆ, ਦੂਆ ਆਇਆ ਤਾਂ ਉਹ ਇਹਨੂੰ ਹੈਨ ਆਖਣ ਲੱਗ ਪਿਆ। ਬੱਚੇ ਨੂੰ ਤਾਂ ਨਹੀਂ ਨਾ ਪਤਾ ਕਿ ਜ਼ਬਾਨਾਂ ਦਾ ਰੌਲਾ ਹੈ, ਭਾਈ ਇੰਗਲਿਸ਼ ਹੈ, ਇਹ ਉਰਦੂ ਹੈ, ਇਹ ਪੰਜਾਬੀ ਜਾਂ ਪਸ਼ਤੋ ਬਲੋਚੀ ਜੋ ਵੀ ਹੈ, ਮੁਖਤਲਿਫ ਨਾਮ ਨੇ। ਸੋ ਬੱਚਾ ਸੌਖਾ ਰਹਿੰਦਾ ਹੈ ਕਿ ਉਸ ਨੂੰ ਜਦੋਂ ਜਿਹੜੀ ਜ਼ਬਾਨ ਘਰ ਬੋਲਦਾ ਪਿਆ, ਜਿਹੜੀ ਜ਼ਬਾਨ 'ਚ ਮਾਂ ਸਮਝਾਉਂਦੀ ਪਈ ਹੈ, ਉਸ ਜ਼ਬਾਨ 'ਚ ਉਸਤਾਦ ਵੀ ਆ ਕੇ ਸਮਝਾਵੇ, ਉਹ ਬੱਚੇ ਨੂੰ ਸਮਝਣਾ ਬਿਲਕੁਲ ਸੌਖਾ ਹੋ ਜਾਂਦਾ। ਜਾਂ ਤੁਸੀਂ ਇਹ ਸਮਝੋ ਜਿਹੜਾ ਸਾਡਾ ਬੱਚਾ ਸਕੂਲੇ ਜਾਂਦਾ ਹੈ ਪੰਜਾਬੀ ਬੋਲਦਾ ਹੈ, ਉਹਨੂੰ ਘਰ ਜਦੋਂ ਚੰਗਾ ਭਲਾ ਤਾਤੋਰ ਹੋ ਜਾਂਦਾ ਹੈ, ਬੋਲਣ ਲੱਗ ਪੈਂਦਾ, ਉਦੋਂ ਸਕੂਲੇ ਲੈਂਦੇ ਅਸੀਂ। ਉਹ ਆਪਣਾ ਨਾਂ ਫੜ ਬੋਲਦਾ ਹੈ, ਪੁੱਛੇ ਨਾ ਕੀ ਨਾਂ ਹੈ, ਆਪਣਾ ਨਾਂ ਦੱਸਦਾ, ਪਿਓ ਦਾ ਕੀ ਨਾਂ ਹੈ, ਸਾਰਾ ਦੱਸਦਾ, ਦਾਦੇ ਦਾ ਨਾਂ ਦੱਸਦਾ। ਜਦੋਂ ਸਕੂਲ ਜਾਂਦਾ ਨਾ ਤਾਂ ਟੀਚਰ ਉਸ ਪੁੱਛਦੀ ਆਪਕਾ ਨਾਮ ਕਿਆ ਹੈ, ਉਹਨੂੰ ਸਮਝ ਹੀ ਨਹੀਂ ਮੈਨੇ ਆ ਦੀ ਕੀ ਹੈ। ਅਗਰ ਉਹ ਪਹਿਲੇ ਦਿਨ ਹੀ ਉਹਦੀ ਜ਼ਬਾਨ 'ਚੋਂ ਗੱਲ ਕਰਸੀ ਤਾਂ ਉਹਨੂੰ ਬਿਲਕੁਲ ਪੂਰਾ ਜਵਾਬ ਦੇਸੀ। ਉਹ ਜਦੋਂ ਉਹਦੀ ਜ਼ਬਾਨ 'ਚ ਗੱਲ ਨਹੀਂ ਕਰੀ, ਇਹਦਾ ਮਤਲਬ ਹੈ ਕਿ ਬੱਚੇ ਨੂੰ ਜਾਣ ਬੁੱਝ ਕੇ ਗੂੰਗੀਆਂ ਕੀਤਾ ਜਾ ਰਿਹਾ। ਜਿਹੜਾ ਇੱਕ ਬੋਲਣ ਵਾਲਾ ਬੰਦਾ ਹੈ ਉਹਦੀ ਜ਼ਬਾਨ ਖੁੱਥ ਜਾ ਰਹੀ ਹੈ। ਜਿਸ ਕੌਮ ਦੀ, ਜਿਸ ਮੁਆਸ਼ਰੇ ਦੀ, ਸੁਸਾਇਟੀ ਦੀ, ਜੂ ਦੀ ਜ਼ਬਾਨ ਹੀ ਖੋਹ ਲਓ, ਆਪਣਾ ਮੁੱਦਾ ਹੀ ਉਸ ਬਿਆਨ ਨਹੀਂ ਕਰ ਸਕਣਾ। ਲਿਹਾਜ਼ਾ 21 ਫਰਵਰੀ ਇਸ ਵਾਸਤੇ ਮਾਦਰੀ ਜ਼ਬਾਨਾਂ ਦਾ ਇੰਟਰਨੈਸ਼ਨਲ ਦਿਨ ਉਹ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ ਜੀ। ਬਹੁਤ ਸ਼ੁਕਰੀਆ ਸਰ। ਤੁਸੀਂ ਕੋਈ